अस्सलाम वालेकुम। मैं ਤੁਹਾਡਾ ਵੀਰ ਜ਼ੁਲਫਕਾਰ ਜੱਟ ਤੇ ਤੁਸੀਂ ਦੇਖ ਰਹੇ ਹੋ ਗੱਲ ਵੇਲੇ ਦੀ। ਪੁਰਖਾਂ ਦਾ ਮੰਨਣਾ ਐਵੇਂ ਕਿ ਜਿਹੜੇ ਬੰਦੇ ਦੀ ਜੀਭ ਨਰਮ ਤੇ ਜੇਬ ਗਰਮ ਹੁੰਦੀ ਹੈ ਦੁਨੀਆ ਉਹਦੀ। ਤੇ ਮੇਰਾ ਮੰਨਣਾ ਐਵੇਂ ਕਿ ਜੇਬ ਗਰਮ ਹੁੰਦੀ ਉਦੋਂ ਜਦੋਂ ਤੁਹਾਡੀ ਜੀਭ ਨਰਮ ਹੋਵੇ। ਗੱਲ ਇਹ ਵੀ ਦੁਨੀਆ ਦੇ ਉੱਤੇ ਜਿੰਨੇ ਵੀ ਕਾਰੋਬਾਰੀ ਹਜ਼ਰਾਤ ਵੱਡੇ ਵੱਡੇ ਲੋਕ ਤੁਸੀਂ ਦੇਖੋਗੇ ਉਹਨਾਂ ਨਾਲ ਮਿਲੋਗੇ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋਏਗਾ ਕਿ ਇਹ ਕਿੰਨੀ ਨਰਮੀ ਦੇ ਨਾਲ ਤੁਹਾਡੇ ਨਾਲ ਗੁਫ਼ਤਗੂ ਕਰਦੇ ਨੇ, ਕਿੰਨੀ ਆਜਜ਼ੀ ਦੇ ਨਾਲ ਤੁਹਾਨੂੰ ਮਿਲਦੇ ਨੇ। ਹਾਲਾਂਕਿ ਉਹ ਜਿਹੜਾ ਐਡਾ ਵੱਡਾ ਇੰਪਾਇਰ ਖੜਾ ਕੀਤਾ ਹੁੰਦਾ ਉਹਨਾਂ ਲੋਕਾਂ ਨੇ, ਉਹਦੇ ਪਿੱਛੇ ਉਹਨਾਂ ਦੀ ਜੀਭ ਦਾ ਹੀ ਕਮਾਲ ਹੈ। ਚੀਨੀ ਕਹਾਵਤ ਇਹ ਵੇ ਕਿ ਅਗਰ ਤੁਸੀਂ ਦੁਕਾਨ ਖੋਲ੍ਹਣੀ ਚਾਹੁੰਦੇ ਹੋ ਤੇ ਫਿਰ ਤੁਹਾਡੀ ਮੁਸਕਰਾਹਟ ਹਮੇਸ਼ਾ ਕਾਇਮ ਰਹਿਣੀ ਚਾਹੀਦੀ। ਜੇ ਤੁਸੀਂ ਮੁਸਕਰਾ ਨਹੀਂ ਸਕਦੇ ਤੁਹਾਨੂੰ ਕੋਈ ਹੱਕ ਨਹੀਂ ਕਿ ਤੁਸੀਂ ਆਪਣੀ ਦੁਕਾਨ ਖੋਲ੍ਹੋ। ਇਸੇ ਤਰ੍ਹਾਂ ਹੀ ਅਗਰ ਅਸੀਂ ਮੁਸ਼ਾਹਦਾ ਕਰੀਏ ਆਪਣੇ ਇਰਦ ਗਿਰਦ ਤੇ ਜਿੰਨੇ ਵੀ ਫਲਦਾਰ ਦਰਖਤ ਨੇ ਉਹਨਾਂ ਦੀਆਂ ਟਹਿਣੀਆਂ ਜ਼ਿਆਦਾ ਝੁਕੀਆਂ ਇਸ ਵਾਸਤੇ ਹੁੰਦੀਆਂ ਕਿ ਉਹਨਾਂ ਨੂੰ ਫਲ ਲੱਗਾ ਹੁੰਦਾ ਤੇ ਜਿੰਨਾ ਜ਼ਿਆਦਾ ਫਲ ਲੱਗਾ ਹੋਏਗਾ ਓਨੀ ਟਹਿਣੀ ਜ਼ਿਆਦਾ ਨੀਵੀਂ ਹੋਏ। ਲਿਹਾਜ਼ਾ ਜੇ ਤੁਸੀਂ ਚਾਹੁੰਦੇ ਹੋ ਦੁਨੀਆ ਦੇ ਵਿੱਚ ਅੱਗੇ ਵਧਣ ਵਾਸਤੇ, ਤੁਸੀਂ ਤਰੱਕੀ ਕਰਨਾ ਚਾਹੁੰਦੇ ਹੋ, ਦੁਨੀਆ ਤੇ ਕੋਈ ਮੁਕਾਮ ਹਾਸਲ ਕਰਨਾ ਚਾਹੁੰਦੇ ਹੋ, ਔਰ ਨਾ ਸਿਰਫ ਦੁਨੀਆ ਅਗਲੇ ਜਹਾਨ ਵਿੱਚ ਵੀ ਤੁਸੀਂ ਫਲਾਹ ਪਾਉਣਾ ਚਾਹੁੰਦੇ ਹੋ, ਤਾਂ ਉਹਦਾ ਬੁਨਿਆਦੀ ਹੱਕ ਇਹ ਹੀ ਕਿ ਤੁਸੀਂ ਆਪਣੀ ਜ਼ੁਬਾਨ ਨੂੰ ਨਰਮ ਰੱਖੋ। ਤੁਹਾਡੀ ਜ਼ੁਬਾਨ ਕੋਲੋਂ ਖੈਰ ਦਾ ਪਹਿਲੂ ਨਿਕਲੇ ਔਰ ਹਮੇਸ਼ਾ ਦੂਸਰੇ ਨੂੰ ਇਹ ਹੀ ਲੱਗੇ ਕਿ ਸਾਡੇ ਵਾਸਤੇ ਤੇ ਫਾਇਦਾਮੰਦ ਹੈ। ਤੇ ਇਹ ਫਾਇਦਾਮੰਦ ਜਦੋਂ ਤੁਸੀਂ ਲੋਕਾਂ ਵਾਸਤੇ ਹੋਵੋਗੇ ਇਹ ਚੀਜ਼ ਤੁਹਾਡੇ ਵਾਸਤੇ ਵੀ ਫਾਇਦਾਮੰਦ ਸਾਬਤ ਹੋਏਗੀ ਔਰ ਦੁਨੀਆ ਦੇ ਕਿਸੇ ਮੁਕਾਮ ਤੇ ਤੁਸੀਂ ਪਹੁੰਚ ਸਕਦੇ ਹੋ। ਦੁਨੀਆ ਦੇ ਜਿਸ ਕੋਨੇ ਤੇ ਵੀ ਹੋ ਹੱਸਦੇ ਰਹੋ, ਵਸਦੇ ਰਹੋ। ਆਪਣੇ ਇਸ ਵੀਰ ਨੂੰ ਇਜਾਜ਼ਤ ਦਿਓ। ਰੱਬ ਰੱਖੇ।